ਲੋ ਜੀ ਪੰਜਾਬੀ ਬ੍ਰਾਂਚ ਵਿੱਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਜਿੱਥੇ ਹੱਸਦੇ ਰਹੋ ਵਸਦੇ ਰਹੋ। ਅੱਜ ਵੇਖੋ ਚੌਧਰੀ ਸਾਹਿਬ ਆਏ ਨੇ ਬੰਦ ਸਵਰ ਕੇ ਤੇ ਇਹਨਾਂ ਨੇ ਵੇਸਟਕੋਟ ਪਾਈਏ ਬਟਨ ਵੀ ਨਹੀਂ ਲਾਏ। ਲੱਗਦਾ ਹੈ ਕਿ ਆਲੂ ਵੇਚ ਕੇ ਆਏ ਨੇ ਕਿਉਂਕਿ ਘੁੰਮਣ ਨੇ ਜਾ ਕੇ ਦਿੱਤੀ ਐਕਸਪੋਰਟ ਕਰਨ ਦੀ। ਚੌਧਰੀ ਸਾਹਿਬ ਕਿੱਥੇ ਵੇਚਣੇ ਆਲੂ? ਆਲੂ ਤੇ ਰਾਣਾ ਸਾਹਿਬ ਰੁਲ ਗਏ ਨੇ। ਅੱਛਾ। ਉਹ ਕਿੱਥੇ ਵਿਕਣੇ ਨੇ? ਜ਼ਿਮੀਦਾਰ ਰੁਲ ਗਏ ਨੇ ਪੰਜਾਬ ਦੇ। ਅੱਛਾ, ਮੈਂ ਸੁਣਿਆ ਐਕਸਪੋਰਟ ਦੀ ਹੋ ਗਈ ਇਜਾਜ਼ਤ ਹੋ ਉਹ ਗਈ। ਰੁਲਣ ਤੋਂ ਬਾਅਦ ਹੀ ਦਿੱਤੀ ਹੈ। ਅੱਛਾ ਹਾਂ, ਉਹ ਤੇ ਇਹ ਹਾਲਾਤ ਆ ਕਿ ਜ਼ਿਮੀਦਾਰਾਂ ਨੇ ਕਈਆਂ ਨੇ ਜਿਹੜੀ ਆਲੂਆਂ ਦੀ ਫਸਲ ਸੀ ਨਾ ਉਹਦੇ ਉੱਤੇ ਹੱਲ ਚਲਾ ਦਿੱਤੇ। ਉਹਨਾਂ ਨੇ ਕਿਹਾ ਯਾਰ ਇਹਨੂੰ ਚੱਕਾਂਗੇ, ਮੰਡੀ ਲਿਆਵਾਂਗੇ, ਇਹਦਾ ਇੰਨਾ ਖਰਚਾ ਉਹਦੇ ਪੂਰਾ ਨਹੀਂ ਹੋਣਾ। ਤੇ ਤੁਸੀਂ ਰੇਟ ਵੀ ਚੈੱਕ ਕੀਤਾ? ਤੁਸੀਂ ਸਬਜ਼ੀਆਂ ਲੈਂਦੇ ਰਾਣਾ ਸਾਹਿਬ, ਮੈਂ ਆਪ ਹੀ ਲੈਂਦਾ ਤੇ ਉੱਥੇ ਚੈੱਕ ਤੇ ਕਰੋ ਆਲੂ ਦਾ ਰੇਟ ਕਿੰਨਾ, ਇੰਨਾ ਘਟਿਆ ਆਲੂ ਦਾ ਰੇਟ ਕਿ ਜ਼ਿਮੀਦਾਰ ਰੁਲ ਗਿਆ। ਤੇ ਸਟਾਕ ਨੇ ਕਰ ਲਈ। ਤੇ ਉਹਦੀ ਵਜ੍ਹਾ ਇਹ ਹੈ ਕਿ ਉਸ ਨੂੰ ਵਜ੍ਹਾ ਇਹ ਰੀਜ਼ਨ ਹੈ ਕਿ ਅਫਗਾਨਿਸਤਾਨ ਦਾ ਬਾਰਡਰ ਬੰਦ। ਹਾਂ, ਉਹਦੇ ਤੇ ਟ੍ਰੇਡ ਬਾਰਡਰ ਦੀ ਵਜ੍ਹਾ ਨਾਲ ਉਹ ਟ੍ਰੇਡ ਨਹੀਂ ਹੋ ਰਹੀ ਸੀ। ਉਹਦੀ ਵਜ੍ਹਾ ਨਾਲ ਇੱਥੇ ਲੋਕਲ ਜਿਹੜੀ ਹੈ ਉਹਦੀ ਜਦੋਂ ਫਸਲ ਨਵੀਂ ਆਈ ਨਾ, ਸਪਲਾਈ ਜ਼ਿਆਦਾ ਹੋਈ ਤੇ ਜ਼ਾਹਰ ਉਹ ਐਕਸਪੋਰਟ ਦੀ ਇਧਰ ਹੋ ਨਹੀਂ ਰਿਹਾ ਸੀ ਥਰੂ ਅਫਗਾਨਿਸਤਾਨ। ਬਿਲਕੁਲ ਮੇਰੇ ਖਿਆਲ ਲੱਗੇ ਜਾਂਦਾ ਹੁਣ ਅਫਗਾਨਿਸਤਾਨ ਵੀ ਜ਼ਿਆਦਾ ਅਫਗਾਨਿਸਤਾਨ ਉਜ਼ਬੇਕਿਸਤਾਨ ਉੱਥੇ ਨਹੀਂ ਜਾ ਰਹੇ ਸੀ। ਇੱਥੇ ਲੋਕਲ ਉਹਦੀ ਸਪਲਾਈ ਜ਼ਿਆਦਾ ਹੋ ਗਈ, ਡਿਮਾਂਡ ਘਟ ਗਈ ਤੇ ਆਲੂ ਯਕਦਮ ਥੱਲੇ। ਉਹ ਤੇ ਜ਼ਿਮੀਦਾਰ ਜਿਹੜੇ ਉਹ ਤਾਂ ਰੋ ਰਹੇ ਨੇ, ਰੌਲੇ ਪਾ ਰਹੇ ਨੇ ਪੰਜਾਬ ਦੇ। ਉਹ ਹੁਣ ਫੈਕਟਰੀ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਲੈ ਕੇ ਦਿੱਤੀ ਇਹਨਾਂ ਨੂੰ ਕਿਤੇ ਹੋਰ ਐਕਸਪੋਰਟ ਕਰਨ ਦੇ ਕਿੱਥੇ ਐਕਸਪੋਰਟ ਕਿੰਨੂੰ ਦੀ ਕਿੰਨੂੰ ਤੇ ਬਾਅਦ ਕਰਾਂਗੇ ਆਲੂ ਕਿੱਥੇ ਐਕਸਪੋਰਟ ਕਰਾਂਗੇ। ਇਹ ਹੁਣ ਮੈਨੂੰ ਨਹੀਂ ਸਮਝ ਆਇਆ। ਵੈਸੇ ਉੱਥੇ ਨਹੀਂ ਸਸਤਾ। ਮੈਂ ਤੇ ਇਹ ਖਬਰਾਂ ਪੜ੍ਹੀ ਹੈ ਕਿ ਤੁਸੀਂ ਆਲਟ ਜਿਹੜੀ ਮੁਤਬਾਦਲ ਰੂਟ ਦੇ ਇਰਾਨ ਦੇ ਕੋਲ ਆਪਣਾ ਆਲੂ ਹੈ। ਬਸ ਫਿਰ ਜੇ ਕਰੇ ਤਾਂ ਹੋ ਗਿਆ ਤਾਂ ਬਈ ਅਰਬਾਂ ਦੇ ਵਿੱਚ ਬਾਅਦ ਫਿਰ ਰੋਲ ਗਏ ਇਹਨਾਂ ਤੇ ਆਲੂ ਰੱਖਿਆ ਗਿਆ। ਹਾਂ, ਇਹ ਜਿਹੜੇ ਜ਼ਿਮੀਦਾਰ ਨੇ ਨਾ ਹੋਏ ਅਗਲੇ ਸਾਲ ਫਿਰ ਇਹਨਾਂ ਨੇ ਪੈਦਾ ਨਹੀਂ ਕਰਨਾ ਆਲੂ, ਫਿਰ ਆਲੂ ਸਾਨੂੰ ਫਿਰ ਇੰਡੀਆ ਤੋਂ ਲੈਣੇ ਪੈਣੇ। ਹਾਂ, ਫਿਰ ਮਹਿੰਗੇ ਹੋ ਜਾਣਗੇ। ਔਰ ਹੁਣ ਤਾਂ ਇਸ ਟਾਈਮ ਤੇ ਉਹ ਜਿਹੜੇ ਜ਼ਿਮੀਦਾਰ ਜਿਹੜੇ ਰੋ ਰਹੇ ਨੇ। ਲੇਕਿਨ ਰਾਣਾ ਸਾਹਿਬ ਅਫਗਾਨ ਜਿਹੜਾ ਬਾਰਡਰ ਆ ਪਤਾ ਹੈ ਨਵੰਬਰ ਤੋਂ ਬੰਦ ਆਓ ਇਹਨੂੰ ਤੇ 3 ਮਹੀਨੇ 4 ਮਹੀਨੇ ਹੋ ਗਏ। ਲੇਕਿਨ ਇਹ ਟ੍ਰੇਡ ਸਾਡੀ ਬਹੁਤ ਜ਼ਿਆਦਾ ਮੁਤਾਸਰ ਹੋਈ। ਹੁਣ ਪੰਜਾਬ ਦੇ ਜ਼ਿਮੀਦਾਰ ਮੁਤਾਸਰ ਹੋਇਆ ਸਪੈਸ਼ਲ। ਪਹਿਲੇ ਜਿਹੜਾ ਹੈ ਨਾ ਆਜ਼ਾਦੀ ਮੁਤਾਸਰ ਹੋਇਆ। ਹਾਂ ਠੀਕ ਹੈ। ਉਹਨਾਂ ਦਾ ਪੂਰਾ ਫੂਡ ਦਾ ਸੀਜ਼ਨ ਉਹ ਇੱਥੇ ਲੱਗ ਗਿਆ ਥੱਲੇ ਜਦ ਅਸੀਂ ਆਮ ਨਹੀਂ ਦਿੱਤਾ। ਹੁਣ ਸਾਡਾ ਖੜਾ। ਹਾਂ, ਉਸ ਤੋਂ ਪਹਿਲਾਂ ਮੈਂ ਖਬਰਾਂ ਦੇਖਦਾ ਰਿਹਾ ਪਸ਼ਾਵਰ ਦੇ ਜਿਹੜੇ ਸਾਡੇ ਲੋਕਲ ਤਾਜਰ ਉਹ ਵੀ ਬੜੇ ਰੋਂਦੇ ਸੀਗੇ, ਇੰਨਾ ਨੁਕਸਾਨ ਹੋ ਗਿਆ, ਇੰਨਾ ਨੁਕਸਾਨ ਹੋ ਗਿਆ। ਤੇ ਉਹ ਚੀਜ਼ਾਂ ਇਹ ਜਿਹੜੀਆਂ ਲੜਾਈਆਂ ਬੰਦੇ ਮਰਦੇ ਨੇ ਇਹਦੇ ਵਿੱਚ ਫਿਰ ਦੂਸਰੇ ਲੋਕ ਵੀ ਬੜੇ ਮੁਤਾਸਰ ਹੁੰਦੇ ਨੇ। ਸਾਡਾ ਆਮ ਆਦਮੀ ਤੇ ਹੁੰਦਾ ਉਹ ਤੇ ਜਿਹਦਾ ਜਿਹੜੀ ਰਿਆਸਤ ਜੰਗਾਂ ਲੜਦੀ ਨੇ ਆਮ ਆਦਮੀ ਨੂੰ ਤੇ ਜ਼ਿਹਨ ਚ ਰੱਖਦੀਆਂ ਨਹੀਂ। ਉਹ ਬਾਰਡਰ ਦੇ ਉੱਤੇ ਖਾਸ ਤੌਰ ਤੇ ਨਹੀਂ ਲੜਦੀਆਂ ਕਿ ਤੇ ਬਸ ਰਾਜਨ ਮੂਲੀ ਦੇ ਵੱਡੇ ਜਾਣਗੇ। ਕਸ਼ਮੀਰ ਜਦੋਂ ਹੁੰਦੀ ਲੜਾਈ ਗੋਲਾਬਾਰੀ ਸੀਜ਼ ਫਾਇਰ ਤੋਂ ਪਹਿਲਾਂ ਹੁੰਦਾ ਸੀ, 80 ਮਾਰਿਆ ਤੇ ਉੱਧਰ ਵੀ ਜ਼ਾਹਿਰ ਇਨਸਾਨ ਵੀ ਮਾਰਦੇ ਸਨ, ਇੰਡੀਆ ਦੇ ਇੱਥੇ ਮਾਰਦੇ ਸਨ। ਹਰ ਕੁਆਟਰ ਦਾ ਇੰਜੀ ਹੁੰਦਾ ਰਿਹਾ ਜਿੱਥੇ ਕਨਫਲਿਕਟ ਹੋਏ ਤੇ ਬੰਦੇ। ਹੁਣ ਵੀ ਦੇਖੋ ਇਸ ਸਾਲ 25 ਵਿੱਚ ਕਿੰਨੇ ਹੁੰਦੇ ਹੋਏ ਕ੍ਰਾਸ ਬਾਰਡਰ, ਹਾਂ ਬੰਦੇ ਬਣੇ। ਅੱਛਾ, ਉਹ ਦੂਸਰਾ ਇਹ ਦੱਸੋ ਕਿ ਜਿਹੜੇ ਜਿਹਨਾਂ ਦਾ ਬਾਰਡਰ ਬੰਦ ਹੈ ਇਹ ਬੰਦੇ ਬੰਦੇ ਘੱਟ ਗਏ ਨਹੀਂ ਤੇ ਫਿਰ ਬਾਰਡਰ ਬੰਦ ਕਰਕੇ ਇਹਨਾਂ ਨੇ ਕਿੰਨੇ ਜ਼ਿਆਦਾ ਹੋਣੇ ਸ਼ੁਰੂ ਹੋ ਗਏ। ਗਰੀਬਾਂ ਦੀ ਰੋਜ਼ੀ, ਜਿਹੜੇ ਟਰੱਕ ਡਰਾਈਵਰ ਉਹਨਾਂ ਦੀ ਰੋਜ਼ੀ ਵੀ ਮਾਰੀ ਗਈ। ਬਿਲਕੁਲ। ਉਹ ਹੁਣ ਜ਼ਿਮੀਦਾਰ ਜਿਹੜੇ ਪੰਜਾਬ ਪੂਰਾ ਜ਼ਿਮੀਦਾਰ ਤੁਹਾਨੂੰ ਪਤਾ ਆਲੂ ਦੇ ਨਾਲ ਕਿੰਨੂ ਦਾ ਵੀ ਸੂਟਿਆ ਕਿੰਨੂ ਵੀ ਕਿੰਨੂ ਦਾ ਕੀ ਹੈ ਕਿੰਨੂ ਦੀ ਉਹਨਾਂ ਨੇ ਐਕਸਪੋਰਟ ਜਿਹੜੀ ਮੁਤਬਾਦਲ ਰਾਸਤੇ ਤੋਂ ਮੇਰੇ ਖਿਆਲ ਇਧਰੋਂ ਇਸ ਰਸਤੇ ਦੇ ਨਹੀਂ ਕੱਲ ਦੇਖੋ ਜੀ ਸਾਹਿਬ, ਕੱਲ ਮੈਂ ਬੜਾ ਖੁਸ਼ ਹੋਇਆ। ਉਹ ਇੱਕ ਬੰਦੇ ਨੇ ਕਿਰਵਾ ਦੀ ਪੇਟੀ ਭੇਜੀ। ਉਹ ਪਿਛਲੇ ਹਫਤੇ ਤੁਸੀਂ ਬੈਠੇ ਸੋ ਇੱਕ ਆਈ ਸੀ, ਅੱਜ ਫੇਰ ਇੱਕ ਆ ਗਈ। ਇਹ ਕਿੰਨਾ ਨੂੰ ਰੁਲ ਗਿਆ ਇਸ ਲਈ ਉਹ ਜ਼ਿਆਦਾ ਦੋਸਤਾਂ ਨੂੰ ਭੇਜ ਰਿਹਾ ਕਿ ਇੱਥੇ ਤਾਂ ਤੁਹਾਨੂੰ ਪਤਾ ਇਤਨੀ ਮਾਰਕੀਟ ਹੈ ਕਿ ਭਈ ਅਫਗਾਨਿਸਤਾਨ ਦੇ ਜ਼ਰੀਏ ਨਹੀਂ ਜਾ ਰਹੇ ਕਿੰਨੂ ਦੇ ਆਲੂ ਨਹੀਂ ਜਾ ਰਹੇ। ਇਸ ਟਾਈਮ ਦੋ ਚੀਜ਼ਾਂ ਦੀ ਫਸਲ ਆ ਸਾਡੀ ਹੈ। ਉਹ ਜ਼ਿਆਦਾ ਹੈ ਆਲੂ ਵਾਲੇ ਹੋ ਰਹੇ, ਕਿੰਨੂ ਵਾਲੇ ਜੋੜਨਗੇ ਹਲੇ ਹੋਏ ਤਾਂ ਨਹੀਂ। ਉਹਦਾ ਤੇ ਜੂਸ ਬਣ ਜਾਏਗਾ ਤੇ ਫੈਕਟਰੀ ਹਾਂ, ਉਹਦੀ ਇੱਥੇ ਲੋਕਲ ਵੀ ਮੇਰੇ ਡਿਮਾਂਡ ਹੈ। ਉਹ ਸ਼ਾਇਦ ਨਹੀਂ ਆਲੂ ਵਾਲਾ ਰੁਕ ਗਿਆ। ਆਲੂ ਵਾਲੇ ਦੇ ਉਹ ਦੇਖੋ ਆਲੂ ਨੂੰ ਹੁਣ ਕਰਨਗੇ ਕੀ? ਆਲੂ ਦੇ ਨਾਲ ਸੁਣਿਆ ਕਿ ਚੀਨੀ ਸ਼ੀਨੀ ਵੀ ਬਣਾਉਂਦੇ ਨੇ ਲੈਟਰ। ਨਹੀਂ ਰਾਣਾ ਸਾਹਿਬ, ਉਹ ਨਹੀਂ ਉਹ ਚਿਪਸ ਮੇਜਰ ਜਿਹੜਾ ਸਾਡਾ ਹੈ ਨਾ ਇੱਥੇ ਆਲੂ ਦਾ ਇਸਤੇਮਾਲ ਲੋਕਲ, ਉਹ ਹੈ ਹਾਂਡੀ ਰੋਟੀ ਚ। ਤੇ ਇਹ ਜਦੋਂ ਵੀ ਆਲੂ ਦਾ ਰੇਟ ਘਟਦਾ ਨਾ, ਇਹ ਜਿਹੜੇ ਆਲੂਆਂ ਦੇ ਜ਼ਿਮੀਦਾਰ ਨੇ ਨਾ ਗਰੋਅਰ, ਇਹ ਵਿਚਾਰੇ ਹੱਥ ਚਲਾ ਦਿੰਦੇ ਨੇ ਜਾਂ ਇਹਨਾਂ ਨੇ ਜਿਹੜੇ ਕੋਲਡ ਸਟੋਰਾਂ ਰੱਖੇ ਹੁੰਦੇ ਨਾ ਆਲੂ, ਉਹ ਚੁੱਕਣੇ ਨਹੀਂ ਜਾਂਦੇ। ਅੱਛਾ। ਉਹਦੀ ਵਜ੍ਹਾ ਹੈ ਕਿ ਕੋਲਡ ਸਟੋਰ ਦਾ ਰੈਂਟ ਜ਼ਿਆਦਾ ਹੁੰਦਾ ਤੇ ਆਲੂ ਵੇਚ ਕੇ ਉਹਦੇ ਪੈਸੇ ਉਹਨੇ ਘੱਟ ਬਚਦੇ, ਯਾਨੀ ਕਿ ਖਰਚੇ ਨਾਲ ਦੀ ਪੂਰੀ ਨੇ, ਉਹ ਚੁੱਕਣੇ ਨਹੀਂ ਦਿੰਦੇ। ਉਹ ਸਰ ਇਹ ਦੱਸੋ ਕਿ ਇਹਨਾਂ ਨੂੰ ਕੋਈ ਮਹਿਕਮਾ ਜ਼ਰਾਅਤ, ਇਹਨੇ ਮਹਿਕਮੇ, ਸੀਡ ਕਾਰਪੋਰੇਸ਼ਨ
ਇਹ ਮਸ਼ੀਨਾਂ ਨਹੀਂ ਦਿੰਦੀਆਂ ਕਿ ਅਸਾਂ ਇੰਨਾ ਕਾਸ਼ਤ ਕਰਨਾ, ਇਸ ਇਲਾਕੇ ਚ ਇਹ ਕਰਨਾ, ਸਾਡੀ ਇੰਨੀ ਡਿਮਾਂਡ ਹੈ, ਕੋਈ ਐਸਟੀਮੇਟ ਇਹ ਹੁੰਦਾ ਕੰਮ ਇੱਥੇ ਕਿ ਨਹੀਂ? ਹਾਏ 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 ਰਾਣਾ ਸਾਹਿਬ ਜਿਹੜਾ ਤੁਸੀਂ ਸਵਾਲ ਪੁੱਛਿਆ ਨਾ, ਇਹ- ਇਹ ਸਵਾਲ ਜਿਹੜੇ ਹਕੂਮਤਾਂ ਨੂੰ ਤੇ ਮਹਿਕਮੇ ਨੂੰ ਸਮਝ ਆ ਰਿਹਾ, ਯਕੀਨ ਕਰੋ ਮਸਲਾ ਮਸਲਾ ਇਹ ਹੁੰਦਾ ਵਾ ਕਿ ਹਰ ਇਹ ਹੁਣ ਜਿਹੜਾ ਆਲੂ ਦਾ ਸਪੈਸ਼ਲੀ ਨਾ, ਆਲੂ ਦਾ ਜ਼ਿਮੀਦਾਰ ਜਿਹੜਾ ਆਲੂ ਦਾ ਗਰੋਵਰ, ਹਾਂ ਉਹ ਹਰ 2-4 ਸਾਲ ਬਾਅਦ ਇੱਕ ਵਾਰੀ ਨੂੰ ਫਾਇਦਾ ਹੁੰਦਾ ਲੱਖਾਂ ਦਾ, ਹੂੰ। ਲੇਕਿਨ 2-4 ਸਾਲ ਇਹ ਬਿਲਕੁਲ ਰੁਲ ਜਾਂਦੇ ਨੇ। ਉਹਦੀ ਵਜ੍ਹਾ ਇਹ ਹੈ ਕਿ ਉਹ ਡਿਮਾਂਡ ਐਂਡ ਸਪਲਾਈ ਦਾ ਮਸਲਾ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਕਿ ਇਹਨਾਂ ਕੋਲ ਵਿਚਾਰਿਆਂ ਕੋਲ ਕੈਲਕੂਲੇਸ਼ਨ ਕੋਈ ਹੁੰਦੀ ਕਿ ਭਈ ਐਰ ਕੀ ਤੁਹਾਨੂੰ ਜ਼ਰੂਰਤ ਕਿੰਨੀ ਹੈ, ਕਿੰਨਾ ਬੀਜਣਾ ਚਾਹੀਦਾ, ਕਿੰਨੀ ਫਸਲ ਹੋਣੀ ਚਾਹੀਦੀ, ਉਹ ਇਹਨਾਂ ਕੋਲ ਹੁੰਦੀ ਨਹੀਂ। ਇਹ ਸਾਰੇ ਨਾ ਅੰਦਾਜ਼ੇ ਤੇ ਚੱਲਦੇ ਜੀ, ਇਸ ਦਫਾ ਆਲੂ ਹੋਏਗਾ ਤੇ ਬੜੇ ਪੈਸੇ ਲੱਗਣਗੇ, ਉਹ ਫਿਰ 2-2 4 ਸਾਲਾਂ ਨਾਲ ਬੜਾ ਨੁਕਸਾਨ ਹੁੰਦਾ, ਹਾਂ ਉਹ ਰੁੱਲ ਜਾਂਦੇ ਨੇ ਵਿਚਾਰੇ। ਫਿਰ ਇੱਕ ਅੱਧਾ ਸਾਲ ਵਿੱਚ ਆਪਣੇ ਅੱਲਾਹ ਨੂੰ ਬਸ ਉਹ ਇਹਨਾਂ ਨੂੰ ਤਾਂ ਫਾਇਦਾ ਹੁੰਦਾ, ਲੇਕਿਨ ਜਿਹੜੀ ਸਾਇੰਟਿਫਿਕ ਬੇਸਿਸ ਤੇ ਜ਼ਿਮੀਦਾਰਾਂ ਨਾ ਪਾਕਿਸਤਾਨ ਉਹ ਨਹੀਂ ਹੈ, ਯਾਨੀ ਕਿ ਪੂਰੀ ਕੈਲਕੂਲੇਸ਼ਨ ਹੋਵੇ ਕਿ ਕਹਿੰਦੇ ਉਹਦਾ ਕੰਮ ਹੈ। ਐਗਰੀਕਲਚਰ ਕੰਟਰੀ ਹੈ। ਬਸ ਉਹ ਰਾਣਾ ਸਾਹਿਬ ਅਸਲੇ ਥੇ ਇਹੀ ਮਸਲਾ ਨੇ, ਇੱਥੇ ਕੋਈ ਅਦਾਰਾ ਕੰਮ ਨਹੀਂ ਕਰਦਾ, ਐਡੇ ਵੱਡੇ ਵੱਡੇ ਅਦਾਰੇ ਬਣੇ ਆ, ਅਯੂਬ ਸਰਚ ਬਣਿਆ ਸੀ, ਜ਼ਰੇਈ ਯੂਨੀਵਰਸਿਟੀਆਂ, ਫੈਸਲਾਬਾਦ ਵਾਲੀ ਆ, ਪਿੰਡੀ ਇੱਕ ਬਣੀ ਹੈ ਯੂਨੀਵਰਸਿਟੀ, ਮੁਲਤਾਨ ਵੀ ਬਣੀ ਹੈ। ਮੁਲਤਾਨ ਵੀ ਬਣੀ ਹੈ, ਫਿਰ ਉਸ ਤੋਂ ਬਾਅਦ ਅਯੂਬ ਸਰਚ PARC ਇੱਥੇ ਐਗਰੀਕਲਚਰ ਰਿਸਰਚ ਕਾਉਂਸਲ, ਐਗਰੀਕਲਚਰ ਯੂਨੀਵਰਸਿਟੀ ਬਣੀ ਹਾਂ। ਦਿੱਲੀ ਵਿੱਚ ਵੀ ਬਣੀ ਹੈ। ਐਰਡ ਯੂਨੀਵਰਸਿਟੀ ਨੇ ਦੱਸ ਦਿੱਤੀ ਹੈ। ਫਿਰ ਅੱਗੇ ਇਹਨਾਂ ਦੇ ਇੰਸਟੀਚਿਊਟ ਨੇ, ਫਿਰ ਫੈਸਲਾ 2-3 ਇੰਸਟੀਚਿਊਟ ਨੇ, ਅਯੂਬ ਸਰਚ ਹੈ, ਨਿਆਬ, ਹਾਂ ਠੀਕ ਆ, ਇਹਨਾਂ ਲੋਕ ਬੈਠੇ ਨੇ, ਉਹਨਾਂ ਦੇ ਉੱਥੇ ਉਹਦੇ ਚੈੱਕ ਕਰੋ ਜੀ, ਸਾਇੰਟਿਫਿਕ ਅਫੀਸਰ, ਕੋਈ ਨਹੀਂ। ਚੀਫ ਸਾਇੰਟਿਫਿਕ ਅਫਸਰ, ਉਹਨਾਂ ਦੇ ਕੰਮ ਚੈੱਕ ਕਰੋ, ਉਹਨਾਂ ਨੇ ਕੁਝ 5-5 ਸਾਲ ਦੇ ਕੋਈ ਇੱਕ ਸ਼ਾਇਦ ਉਹਨੇ ਜਨਾਬ ਕੋਈ ਐਸੀ ਜਿਹੜੀ ਹੁੰਦੀ ਨਾ ਕਿ ਜਿਹੜੇ ਬਾਕੀ ਐਗਰੀਕਲਚਰ ਚੋਈ ਸਾਹਿਬ ਮੈਨੂੰ ਯਾਦ ਹੈ ਪਿਸ਼ਾਵਰ ਯੂਨੀਵਰਸਿਟੀ ਗਏ ਨਾ, ਇਹਨਾਂ ਦਾ ਐਗਰੀਕਲਚਰ ਹੈ, ਉਹ ਕਾਲਜ ਹੈ ਕੋਈ ਨਾ, ਉਹਦਾ ਨਾ ਅਸੀਂ ਬੈਠੇ ਸਾਂ ਦੋਸਤਾਂ ਨਾਲ, ਡਾਕਟਰ ਸ਼ੀਲਾ, ਇੱਕ ਨਾ ਕਿਤਾਬਚਾ ਆਇਆ ਨਾ, ਨਮਾਜ਼ ਕੇ ਫਵਾਇਦ, और ये बंदे नाम लिखे सी डॉक्टर पता नहीं नवाज थे, ये वो PhD एग्रीकल्चर पता नहीं कैलिफोर्निया, ਉਹਨੇ ਕਿੰਨਾ ਚ ਕਿਤਾਬ ਚੱਲੀ, ਆਪਣੇ ਏਰੀਆ ਚ ਰਿਸਰਚ ਨਹੀਂ ਕੀਤੀ ਉਹਨਾਂ ਨੇ। ਉਹਨੇ ਕੁਝ ਵੀ ਨਹੀਂ ਕੀਤਾ ਹੋਣਾ ਨਾ, ਉਹਨੇ ਛੋਟਾ ਕਿਤਾਬ ਚ ਸਵਾਲ ਲੈਣ ਵਾਸਤੇ ਛਾਪ ਦਿੱਤਾ, ਉਹ ਉਸ ਗੁਨਾਹ ਨੂੰ ਮਿਟਾਉਣ ਵਾਸਤੇ ਜਿਹੜੇ ਕੰਮ ਦੇ ਉਹਨੂੰ ਪੈਸੇ ਲੱਗਦੇ ਸਨ, ਉਹਨੇ ਕਿਤਾਬ ਚ ਛਾਪ। ਚਲੋ ਕਿਤਾਬ ਤਾਂ ਵੀ ਛਾਪੇ, ਲੇਕਿਨ ਇਹ ਹੈ ਕਿ ਆਪਣਾ ਕੰਮ ਤੇ ਸਹੀ ਕਰੇ ਨਾ, ਜਿਹੜੀ ਰਿਸਰਚ ਹੈ ਬਾਅਦ ਉਹ ਕੋਈ ਹੁੰਦੀ ਤੇ ਸਾਹਮਣੇ ਨਾ ਆ ਜਾਂਦੀ ਪਿਸ਼ਾਵਰ ਯੂਨੀਵਰਸਿਟੀ। ਉਹ ਬਸ ਇਸ ਤਰ੍ਹਾਂ ਹੀ ਇਹ ਕਰਦੇ ਨੇ, ਇਹ ਮਤਲਬ ਕੰਮ ਕਰਦੇ ਕੋਈ ਹਾਂ। ਮੱਖੀਆਂ ਦੇ ਮੱਖੀਆਂ ਮਾਰਦੇ ਆ ਤੇ ਤਨਖਾਹਾਂ ਲੈ ਕੇ ਐਂਡ ਤੇ 60 ਸਾਲ ਦੀ ਕੁਝ ਪੈਨਸ਼ਨਾਂ ਲੈ ਕੇ ਨਾ ਤੇ ਘੱਟ ਹੋ ਜਾਂਦੇ ਨੇ। ਬਸ ਇਹ ਤੇ ਆ ਦੇਖੋ ਨਾ ਹੁਣ ਜਿਹੜੀ ਕਹਿੰਦੇ ਨੇ ਕਲਾਈਮੇਟ ਚੇਂਜ, ਇਹ ਸਾਨੂੰ ਜ਼ਰੂਰਤ ਕੀ ਹੈ? ਸਾਡੇ ਫਾਰਮਰ ਨੂੰ ਜ਼ਿੰਮੇਦਾਰ ਜ਼ਰੂਰਤ ਹੈ ਕਿ ਇਹ ਨਵੇਂ ਸੀਡ ਲਿਆਉਣ ਜਿਹੜੇ ਕਲਾਈਮੇਟ ਰਿਜ਼ੀਲੀਐਂਟ ਹੋਣ, ਵਾਹ ਤੇ ਉਹ ਤਾਂ ਕਿ ਉਹਨਾਂ ਦੀ ਫਸਲ ਵੀ ਚੰਗੀ ਹੋਵੇ, ਉਹਨਾਂ ਦੀ ਪੈਦਾਵਾਰ ਵੀ ਅੱਛੀ ਹੋਵੇ, ਤੇ ਉਹ ਕਲਾਈਮੇਟ ਨੂੰ ਚਲੋ ਉਹ ਤੇ ਠੀਕ ਹੈ। ਮਰੀਮ ਬੀਬੀ ਕੀ ਕਰ ਰਹੀ ਵਜ਼ੀਰ ਆਲਾ ਪੰਜਾਬ, ਉਹ ਤੇ ਸੁਣਿਆ ਕੋਈ ਮਸਲਾ ਹੋ ਜਾਵੇ ਤਾਂ ਫੋਰਨ ਨੋਟਿਸ ਲੈਂਦੀ ਹੈ, ਇਹ ਕਰ ਦਿੰਦੀ, ਉਹ ਕਰ ਦਿੰਦੀ, ਉਹਨੇ ਕੀ ਕੀਤਾ ਆਲੂਆਂ ਦੇ ਉੱਤੇ? ਉਹਨਾਂ ਨੇ ਬਸ ਇਹ ਫਿਲਹਾਲ ਤਾਂ ਇਹ ਕੀਤਾ ਕਿ ਫੈਡਰਲ ਗਵਰਨਮੈਂਟ ਨੂੰ ਕਿਹਾ, ਇਹਨਾਂ ਨੇ ਉਹਨਾਂ ਨੂੰ ਮੁਤਬਾਦਲ ਰਸਤਿਆਂ ਤੋਂ ਦੇ ਦਿੱਤੀ, ਲੇਕਿਨ ਉਹ ਵੀ ਤੁਸੀਂ ਕਿਹਾ ਕਿ ਮੁਤਬਾਦਲ ਤੇ ਕੋਈ ਜਗ੍ਹਾ ਹੀ ਨਹੀਂ ਹੈ, ਵੀ ਨਾ ਇਰਾਨ ਨਾ ਇੰਡੀਆ, ਤੇ ਇਹ ਸੀਗਾ ਕਿ ਅਫਗਾਨਿਸਤਾਨ ਜਿਹੜੀ ਜਾਂਦੇ ਸੈਂਟਰਲ ਜੇ ਏਸ਼ੀਆ ਕੋਈ ਇਨਸੈਂਟਿਵ ਦਿੱਤਾ ਹੋਵੇ ਕਿ ਚਲੋ ਪੈਸੇ ਦੇ ਦੇਣ, ਕੋਈ ਕਾਰਡ ਇਸ਼ੂ ਕਰ ਦੇਣ ਆਲੂ ਕਿਤੇ ਕਿਸਾਨਾਂ ਦੇ ਨਾਂ ਤੇ, ਕਾਰਡ ਇਸ਼ੂ ਕਰਨ ਦਾ ਬੜਾ ਸ਼ੌਕ ਹੈ ਉਹ ਕਾਰਡ ਨਹੀਂ, ਲੇਕਿਨ ਉਹਦਾ ਰਣ ਸਾਹਿਬ ਇਤਨੀ ਉਹਦੇ ਥੋੜੇ ਚੰਦ ਹਜ਼ਾਰ ਹੁੰਦੇ ਨੇ, ਜ਼ਿਮੀਦਾਰ ਤੇ ਬਹੁਤ ਵੱਡਾ ਹੈਗਾ ਪੰਜਾਬ ਦੇ ਵਿੱਚ, ਟਰੈਕਟਰ ਵੀ ਦੇ ਰਹੇ ਨੇ ਜੀ। ਹਾਂ, ਉਹ ਥੋੜੇ ਐਵੇਂ ਕੁਆਟਰ 9,000 ਉਹ ਤੇ ਕੰਮ ਨਹੀਂ ਨਾ ਚੱਲਦਾ, ਇਹ ਤਾਂ ਇਹਦਾ ਹੁੰਦਾ ਕਿ ਕ੍ਰਾਸ ਦਾ ਬੋਰਡ ਜਿਹੜਾ ਕੋਈ ਫਾਇਦਾ। ਵੈਸੇ ਆਲੂ ਕਾਰਡ ਅਗਰ ਸ਼ੁਰੂ ਕਰੇ ਪੰਜਾਬ ਹੁਕੂਮਤ, ਮਰੀਮ ਬੀਬੀ ਦੀ ਫੋਟੋ ਲੱਗੀ ਹੋਵੇ ਆਲੂ ਦੇ ਉੱਤੇ, ਕਿੰਨਾ ਆਏਗੀ? ਹਾਂ, ਫੋਟੋ ਤੇ ਹਰ ਜਗ੍ਹਾ ਲਗਵਾ। ਨੇ ਆਲੂ ਦੇ ਵੀ ਲਾ, ਵੈਸੇ ਅੱਜ ਕੱਲ੍ਹ ਬੱਚੇ ਬੜੇ ਖੁਸ਼ ਹੋਏ, ਚਿਪਸਾਂ ਬੜੀਆਂ ਖਾਂਦੇ ਨਾ, ਆਲੂ ਹੋ ਗਏ ਸਸਤੇ ਹੋ ਗਏ। ਹਾਂ, ਬਸ ਉਹਦੇ ਤੇ ਫੋਟੋ ਲਾ ਲਓ, ਚਿਪਸ ਤੇ ਬੜਾ ਮਜ਼ਾ ਆਉਣਾ, ਸਵਾਦ ਆਏਗਾ। ਹਰ ਜਗ੍ਹਾ ਤੇ ਲੱਗੀ ਹੈ, ਤੁਸੀਂ ਡਸਟਬਿਨ ਤੇ ਵੀ ਲੱਗੀ ਹੈ, ਤੇ ਆਲੂ ਤੇ ਲੱਗ ਜਾਏਗੀ ਕਿ ਹੋਗੀ। ਤੇ ਆਲੂ ਕਾਰਡ ਦਾ ਆਈਡੀਆ ਕੈਸਾ ਚੀਜ਼ ਸਰ? ਹਾਂ ਸਾਹਿਬ, ਮੈਂ ਆਪਣਾ ਸ਼ੂਗਰ ਨਾ ਕਰਵਾ ਲੈਣਾ, ਬਾਕੀ ਆਲੂ ਕਾਰਡ ਦੀ ਕਰ, ਅੱਛਾ ਆਲੂ ਕਾਰਡ ਮੈਂ ਖਾਣ ਦੀ ਗੱਲ ਕਰ ਰਿਹਾ। ਅੱਛਾ ਅੱਛਾ, ਇਹ ਮੁਤਾਸਰੀਨ ਵਾਸਤੇ ਆਲੂ ਕਾਰਡ ਸ਼ੁਰੂ ਕਰਨਾ ਚਾਹੀਦਾ। ਹਾਂ ਨਹੀਂ, ਲੇਕਿਨ ਉਹ ਮਤਲਬ ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਕੋਈ ਔਰ ਰਿਲੀਫ ਦਿਓ, ਪੈਸੇ ਦੇ ਦਿਓ। ਹਾਂ, ਲੇਕਿਨ ਇਹ ਹੈ ਕਿ ਵੈਸੇ ਉਹ ਜਿਹੜਾ ਤੁਹਾਡਾ ਬਿਹਤਰ ਗੱਲ ਇਹ ਸੀ ਕਿ ਜਿਹੜਾ ਤੁਸੀਂ ਕਿਹਾ ਕਿ ਪਹਿਲਾਂ ਕੈਲਕੂਲੇਸ਼ਨ ਕਰਦੇ, ਹਾਂ ਉਹ ਤੇ ਜਾਂ ਬਾਰਡਰ ਖੋਲਦੇ, ਤੇ ਅਸੀਂ ਸੰਜੀਦਾ ਗੱਲ ਕੀਤੀ ਹੈ ਨਾ, ਜਿਸ ਤਰ੍ਹਾਂ ਦੀ ਇਸ ਤਰ੍ਹਾਂ ਕਾਟਾ ਦਾ ਦਰਾਂ ਸਭ ਕੰਮ ਨਹੀਂ ਚੱਲਦਾ। ਮੈਂ ਤੇ ਇਹਦੇ ਹੱਕ ਨਹੀਂ ਕਿ ਹੁਣ ਹੁਕੂਮਤ ਫਿਰ ਇਹਨਾਂ ਨੂੰ ਰਿਲੀਫ ਦੇਵੇ, ਇਹਨਾਂ ਨੂੰ ਮਤਲਬ ਇੱਕ ਜਿਹੜਾ ਆਟੋਮੈਟਿਕ ਇੱਕ ਤਰੀਕੇ ਦਾ ਅਸਰ ਕਰਨਾ ਚਾਹੀਦਾ ਕੋਈ ਜਿਹਨਾਂ ਨੂੰ ਖੁਦ ਰਿਲੀਫ ਮਿਲੇ। ਬਈ ਸਾਥ ਤੇ ਕੁਝ ਕਰ ਦੇਵੇ ਨਾ, ਚਲੋ ਉਹ ਤੇ ਬਾਅਦ ਵਿੱਚ ਕਰਨ ਤੇ ਫਿਰ ਬਾਰਡਰ ਹੀ ਖੋਲ ਦੇਣਗੇ ਇਹਨਾਂ ਨੇ ਕਰਨਾ, ਉਹ ਕਾਰਪੋਰੇਸ਼ਨ ਚੱਲਦੇ ਉਹ ਤੇ ਜਾਂਚ ਨਹੀਂ ਹੈ। ਬਸ ਉਹ ਸਟੇਟ ਦੇ ਤੁਹਾਨੂੰ ਪਤਾ ਫੈਸਲੇ ਹੈ, ਉਹ ਕਰ ਲਿਆ, ਬਾਕੀ ਫਿਰ ਲੋਕ ਜਾਂ ਇਹਨਾਂ ਨੂੰ ਮਰਜ਼ੀ ਉਹ ਤਾਂ
ਤੇ ਸੁਣਿਆ ਕਿ ਉਹ ਪੰਜਾਬ ਗਵਰਨਮੈਂਟ ਹੋਰ ਵੀ ਬੜੇ ਕੰਮ ਕਰ ਰਹੀ ਹੈ, ਇਲੈਕਸ਼ਨ ਦੀ ਤਿਆਰੀ ਸ਼ੁਰੂ ਕਰਤੀ, ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ। ਨਹੀਂ ਕੰਮ ਤੇ ਕਰ ਰਹੀ ਹੈ ਕਾਫੀ। ਉਹ ਹੋਰ ਬੜੇ ਕੰਮ ਕਰ ਰਹੀ ਕਿ ਉਹ ਕਹਿ ਕੇ ਇਸ ਵਾਰੀ ਜਿਹੜਾ ਨਾ ਅਸੀਂ ਕਰਨਾ ਹੈ, ਖਬਰ ਲੈ ਰਹੇ ਤੋਂ ਅੱਛਾ ਕਿ ਕੈਂਡੀਡੇਟ ਅਸੀਂ ਜਿਹੜੇ ਸਾਡੇ ਜ਼ਿਲ੍ਹੇ ਨੇ ਨਾ ਆਪਣੀ ਮਰਜ਼ੀ ਤੇ ਲੈ ਕੇ ਆਵੇ ਨੇ, ਆਪਣੀ ਮਰਜ਼ੀ ਦੇ ਕੈਂਡੀਡੇਟ ਵਾਸਤੇ ਸਾਨੂੰ ਚਾਹੀਦੇ ਨੇ ਪੈਸੇ, ਤਾਂ ਕਿ ਕੋਈ ਬਾਹਰੋਂ ਆ ਕੇ ਨਾ ਕਵੇ ਕਿ ਇਹ ਵਾਲਾ ਕੈਂਡੀਡੇਟ ਲੈ ਲਓ, ਇਧਰੋਂ ਲੈ ਲਓ, ਇਧਰੋਂ ਲੈ ਲਓ। ਨਹੀਂ ਤੁਸੀਂ ਐਮਪੀ ਦੇ ਇਲੈਕਸ਼ਨ ਦੀ ਗੱਲ ਕਰ ਰਹੇ ਜਾਂ ਲੋਕਲ ਗਵਰਨਮੈਂਟ? ਇਹ ਸਾਰੇ ਇਲੈਕਸ਼ਨਾਂ ਦੀ ਗੱਲ ਕਰ ਸਾਰੇ ਇਲੈਕਸ਼ਨ? ਹਾਂ, ਇਹ 3 ਸਾਲ ਬਾਅਦ ਵਾਲਾ ਜਿਹੜਾ ਹੋਣਾ ਹੈ। ਅੱਛਾ ਜੀ, ਤੁਸੀਂ ਕਹਿ ਰਹੇ ਕਿ ਮੁਸਲਿਮ ਲੀਗ ਆਪਣਾ ਫੰਡ ਜਨਰੇਟ ਕਰ ਰਹੀ ਹੈ, ਹਾਂ। ਬੰਦੇ ਇਕੱਠੇ ਕਰੇਗੀ ਤੇ ਪੈਸੇ ਉਹ ਖੁਦ ਲਾਏਗੀ। ਇਸ ਨੇ ਅਫਵਾਹਾਂ ਨੇ ਇਸ ਤਰ੍ਹਾਂ ਦੀਆਂ, ਬੜੀ ਵੱਡੀ ਖਬਰ ਹੈ। ਤੇ ਬਸ ਇਹ ਇੱਥੇ ਰੋਕਦੇ ਨਹੀਂ ਤੇ ਫਿਰ ਇਹਦੇ ਪੀਟੀਆਈ ਤੇ ਪੀਐਮ ਲੈਂਦਾ ਆਪਸ ਵਿੱਚ ਕੋਈ ਲੈਣ ਦੇਣਾ ਹੋ ਜਾਵੇ, ਮਜ਼ਾਕਰਾ ਸ਼ੁਰੂ ਨਾ ਹੋ ਜਾਵੇ। ਅੱਛਾ ਤੇ ਪੀਟੀਆਈ ਨੇ ਤੇ ਆਲੂ ਜਿਹੜਾ ਰੱਖਿਆ ਉਹਦੇ ਤੇ ਗੱਲ ਕਰੋ ਕੋਈ ਥੋੜੀ ਜਿਹੀ ਅੱਜ ਕੱਲ੍ਹ ਬਸ ਕਰ ਚੁੱਕਿਆ ਜਾਣਾ ਕਿ ਨਹੀਂ। ਉਹ ਇੱਕ ਤੇ ਗੱਲਾਂ ਬਾਤਾਂ ਹੋ ਰਹੀਆਂ, ਮਜ਼ਾਕ ਕਰਦੇ ਹੀ ਤੇ ਐਸਟੈਬਲਿਸ਼ਮੈਂਟ ਨੂੰ ਕਦੀ ਕਦੀ ਤੇ ਤਰਸ ਤੇ ਆਉਂਦਾ ਹੋਏਗਾ ਕਿ ਹਾਂ ਸਾਹਿਬ ਤੇ ਸਾਰੇ ਦੇ ਜਿਹੜੇ ਜੇਲ੍ਹਾਂ 'ਚ ਨੇ ਇੰਨੇ ਵੱਡੇ ਵੱਡੇ ਲੀਡਰ, ਯਾਸਮੀਨ, ਡਾਕਟਰ ਯਾਸਮੀਨ ਰਾਸ਼ਦ ਤੇ ਉਹ ਕੋਈ ਨਹੀਂ ਕਰਦਾ। ਬਸ ਨਾ ਸਰ, ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਸਖਤ ਦਿਲ ਹੀ ਹੁੰਦਾ ਜਿਹੜੇ ਹਕੂਮਤ 'ਚ ਲੋਕ ਹੁੰਦੇ, ਕਿਉਂਕਿ ਉਹ ਆਪਣੀ ਇਹੀ ਚਾਹ ਰਿਹਾ ਹੁੰਦਾ ਕਿ ਉਹਨਾਂ ਦੀ ਹਕੂਮਤ ਲੰਬੀ ਹੋ ਜਾਏ ਜਿੰਨਾ ਅਰਸਾ। ਜ਼ਾਹਰ ਹੈ ਮੌਜੂਦਾ ਜਿਹੜਾ ਰਜੀਮ ਆ, ਐਸਟੈਬਲਿਸ਼ਮੈਂਟ ਆ ਆਪਣਾ, ਉਹ ਇਹਨੂੰ ਲੰਬਾ ਕਰ ਰਹੇ ਨੇ ਤੇ ਇਸ ਤਰ੍ਹਾਂ ਨਰਮ ਦੇ ਤਾਂ ਨਹੀਂ ਹੋ ਸਕਦਾ, ਨਰਮ ਤੇ ਰੱਖਣਗੇ, ਉਹ ਬਾਹਰ ਆਣਗੇ ਤੇ ਜ਼ਾਹਰ ਹੈ ਪੂਰੀ ਮੂਵਮੈਂਟ ਬਣ ਜਾਏਗੀ। ਤੇ ਆਲੂ ਖਾਨ ਨਾਲ ਕੋਈ ਦਿਲ ਨਰਮ ਹੁੰਦਾ ਕਿ ਨਹੀਂ? ਜੇ ਹੁੰਦਾ ਤੇ ਹੁਣ ਤੇ ਆਲੂ ਰਾਣਾ ਸਾਹਿਬ ਇੰਨੇ ਸਸਤੇ ਹੋ ਗਏ। ਮੇਰਾ ਵੀ ਖਿਆਲ ਕਿ ਆਲੂ ਸ਼ਾਹਰੁਖ ਖਾਨ ਦੇ ਲੇਕਿਨ ਦੇਖ ਲਓ ਇਹ ਮਤਲਬ ਇਤਨੇ ਜ਼ਿਆਦਾ ਉਮਰਾਂ ਦੇ ਲੋਕ, ਯਾਸਮੀਨ ਰਾਸ਼ਦ, ਹਾਂ, ਉਹ ਸੈਂਟਰ ਜਾਸ ਚੌਧਰੀ ਦੇਖੋ, ਔਰ ਉਹ ਜਿਹੜਾ ਅਪੋਜੀਸ਼ਨ ਲੀਡਰ ਵੀ ਸੀ। ਇਹ ਫੌਜ ਚੋਂ ਵੀ ਕਹਿ ਰਿਹਾ ਕਿ ਮੈਂ ਕੈਦੀ ਰਿਹਾ ਕਰਾਣੇ ਦੇ ਸਿਆਸੀ ਕੈਦੀ। ਨਹੀਂ ਰਾਣਾ ਸਾਹਿਬ ਮੈਨੂੰ ਇਸ ਇਹਨੂੰ ਕਿਸੇ ਨੇ ਕਿਹਾ ਕਿ ਇਹਨੂੰ ਆਪੇ ਲੱਗਦੇ ਤੇ ਰਿਹਾ ਹੋ ਗਿਆ। ਆਪ ਮੇਰੇ ਖਿਆਲ ਉਹ ਰੈਲੇਵੈਂਟ ਰਹਿਣ ਦੇ ਚੱਕਰਾਂ 'ਚ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਆਵਾਜ਼ ਕਰਨਗੇ ਤੇ ਬੰਦੇ ਬਾਹਰ ਨਿਕਲਣਗੇ, ਸ਼ਾਇਦ ਇਹਨਾਂ ਦੀ ਕੋਈ ਸਪੇਸ ਬਣਾ ਦੇਣ, ਕਿਉਂਕਿ ਦਾਰ ਜਿਹੜੀ ਬਾਕੀ ਇਸ ਟਾਈਮ ਪੀਟੀ ਦੀ ਲੀਡਰਸ਼ਿਪ ਉਹ ਤੇ ਇਹਨਾਂ ਨੂੰ ਲੈਣ ਲਈ ਤਿਆਰ ਨਹੀਂ ਨਾ। ਤੇ ਉਹ ਰਾਹ ਹੁਣ ਜਿਹੜੇ ਉਹ ਕੋਟ ਲਖਪਤ ਵਾਲੇ ਉਹਨਾਂ ਦੀ ਗੱਲ ਕਰ ਬਸ ਇਹ ਸਿਆਸੀ ਆਲੂ ਬਹੁਤ ਸਾਰੇ ਹੋ ਗਏ ਨੇ, ਉਹਦੀ ਤੁਸੀਂ ਕਿਸਾਨ ਗੁਜ਼ਾਰੇ ਦੀ ਗੱਲ ਨਹੀਂ ਕਰ ਰਹੇ, ਆਲੂਆਂ ਦੀ ਗੱਲ ਉਹ ਤੇ ਰਾਹ ਇੱਥੇ ਹੈ। ਦੇਖੋ ਇਹ ਜਦੋਂ ਸਿਆਸੀ ਤਬਦੀਲੀ ਆਉਂਦੀ ਹੈ ਨਾ, ਸਿਆਸੀ ਆਲੂ ਵੀ ਬੜੇ ਪੈਦਾ ਹੁੰਦੇ ਨੇ, ਬੜੇ ਹੁੰਦੇ ਇਹ ਵੈਸੇ ਇਹਨਾਂ 'ਚ ਕਈ ਸਿਆਸੀ ਆਲੂ ਐਸਟੈਬਲਿਸ਼ਮੈਂਟ ਦੇ ਦੱਸੇ ਵੀ ਹੋਏ ਉਹ ਸਾਗੇ ਹੋਏ ਨੇ, ਉਹ ਸਾਗੇ ਆਲੂ ਜਿੱਥੇ ਹੋਏ ਨਾ ਉਹ ਨਹੀਂ ਖਾਣਾ, ਉਹ ਆਉਂਦਾ ਵਾਇਰਸ ਉਹਦੇ 'ਚ, ਉਹਨੂੰ ਕੱਟ ਦੇਣਾ। ਵੇਲੇ ਪੂਰਾ ਆਲੂ ਸਾਵਾ ਹੋਵੇ ਤੇ ਉਸ ਸਾਵੇ ਆਲੂ ਨੂੰ ਪੂਰੇ ਨੂੰ ਸੁੱਟ ਦਿਓ, ਨਹੀਂ ਤੇ ਜਿਹੜੀ ਬਿਮਾਰੀ ਦੇ ਖਰਚੇ ਲੱਗਣੇ ਨੇ ਨਾ, ਉਹ ਫਿਰ ਤੁਹਾਨੂੰ ਅਫਸੋਸ ਹੋਣਾ ਹੈ ਕਿ ਯਾਰ ਇਹ ਆਲੂ ਜਿਹੜਾ ਨਾ, ਜਿਹੜਾ ਹੁਣ ਅਫਸੋਸ ਹੋ ਰਿਹਾ ਨਾ ਆਲੂ ਸੁੱਟਣ ਦਾ, ਉਸ ਵਕਤ ਫਿਰ ਤੁਹਾਨੂੰ ਬਹੁਤ ਅਫਸੋਸ ਹੋਣਾ ਕਿ ਖਾਦਾ ਕਿਉਂ ਸੀ। ਚੌਧਰੀ ਸਾਹਿਬ ਫਿਰ ਕੀ ਪ੍ਰੋਗਰਾਮ ਹੈ? ਆਲੂ ਖਾਣੇ, ਆਲੂ ਦੀ ਭੁਜੀਆ? ਨਾ ਸਾਹਿਬ ਮੈਂ ਤਾਂ ਤੁਹਾਨੂੰ ਆਲੂ ਮੇਥੀ ਦਾ ਅੱਜ ਕੱਲ੍ਹ ਹਾਂ ਮੇਥੀ ਵੈਸੇ ਅੱਛੀ ਹੁੰਦੀ, ਵੈਸੇ ਮੈਂ ਆਲੂ ਤੋਂ ਡਰਦਾ। ਅੱਛਾ, ਮੇਥੀ ਪਾ ਲਈ ਤੇ ਉਹ ਦੁਆਸ਼ਾ ਤੱਕ ਫਿਰ ਤੇ ਅੱਛਾ ਬਣ ਜਾਂਦਾ, ਕੋਈ ਇਸ ਤਰ੍ਹਾਂ ਦੀ ਚੀਜ਼ ਖਵਾਓ ਨਾ ਅੱਜ ਫਿਰ ਕਰਨੇ ਹੈ ਕੋਈ ਪਰਾਠੇ ਪਰੂਠੇ ਵੀ ਨਾਲ ਕੋਈ ਨਹੀਂ ਹੈ ਤੇ ਆਲੂ ਮੇਥੀ ਹੋਵੇ। ਤੇ ਸਰਦੀ ਵੀ ਜਨਵਰੀ ਦੀ ਹੁਣ ਟਿਕਾ ਕੇ ਚੱਲ ਰਹੀ ਹੈ ਤੇ ਬਾਰਿਸ਼ ਦੇ ਵੀ ਹਿਸਾਬ ਨੇ ਇਸਲਾਮਾਬਾਦ ਅੱਜ ਹੋ ਜਾਵੇ ਤੇ ਚੰਗਾ ਹੈ, ਬੜਾ ਖੁਸ਼ਕਾ ਹੋਇਆ ਚੌਧਰੀ ਸਾਹਿਬ। ਹਾਂ ਆਲੂਆਂ ਦਾ ਲਾਈਫ ਨਹੀਂ ਮੁੱਕਦਾ, ਇਹ ਤਾਂ ਨਹੀਂ चाहिए बोल रहे हैं नहीं ਇਹ ਤਾਂ ਨਹੀਂ ਮੁੱਕਦਾ, ਬਾਰਿਸ਼ ਨਾ ਕੱਟ ਸਕਦਾ। हाँ चलो जी, बारिश की दुआ करते हैं ਤੇ ਆਲੂ ਸਸਤਾ ਹੋਇਆ ਖਾਓ, ਜਿੰਨੇ ਖਾ ਸਕਦੇ ਖਾ ਲਓ, ਅਗਲੇ ਸਾਲ ਹੋ ਜਾਣਾ ਮਹਿੰਗਾ ਕਿਉਂਕਿ ਹੋਣਾ ਕਾਸ਼ਤ ਘੱਟ। ਮੇਰੀ ਤਰਫੋਂ ਤੇ ਇਜਾਜ਼ਤ ਹੈ, ਚੌਧਰੀ ਸਾਹਿਬ ਨੂੰ ਕੁਝ ਗੱਲ ਕਰਨੀ ਹੈ ਤੁਹਾਡੇ ਨਾਲ, ਉਹ ਸੁਣ ਲਓ ਤੇ ਫਿਰ ਉਹਨਾਂ ਨੂੰ ਵੀ ਇਜਾਜ਼ਤ ਦਿਓ। ਬਸ ਰਾਣਾ ਸਾਹਿਬ ਆਲੂਆਂ ਦੇ ਨਾਲ ਵੈਸੇ ਸ਼ੱਕਰਕੰਦੀ ਵੀ ਬੜੀ ਅੱਛੀ ਹੈ, ਹਾਂ ਸ਼ੱਕਰਕੰਦੀ ਸਿਹਤ ਲਈ ਬੜੀ ਅੱਛੀ ਹੈ। ਮੈਂ ਤਾਂ ਕਦੀ ਕਦੀ ਉਹ ਖਾਣਾ ਤੇ ਮਜ਼ੇਦਾਰ ਵੀ ਬੜੀ ਹੁੰਦੀ ਹੈ, ਉਹ ਵੀ ਚੈੱਕ ਕਰ ਲਓ, ਲੇਕਿਨ ਹੈ ਮਹਿੰਗੀ ਬੜੀ ਹੈ। ਆਲੂ 5 ਕਿਲੋ ਤੇ ਸ਼ੱਕਰਕੰਦੀ 1 ਕਿਲੋ ਦੇ ਬਰਾਬਰ ਹੈ ਬਿਲਕੁਲ। ਤੇ ਉਹਦੇ ਤੇ ਨਿੰਬੂ ਪਾਣਾ ਨਾ ਭੁੱਲਣਾ। ਹਾਏ ਹਾਏ ਕੀ ਬਾਤ ਹੈ। ਲਓ ਜੀ ਫਿਰ ਲਓ ਜੀ ਫਿਰ ਅੱਲਾ ਦੇ